स्वामीनारायण मंदिर हिंदू टैंपल न्यूयॉर्क कैलिफोर्निया च है, इनू वेंडलाइज करता है विद एंटायर इंडिया ग्रैफिटी। US lawmakers strongly condemn vandalism of Hindu temple in California. Documents released by police point to Hindu hand in temple wall defacement. The Australian police released 5 full and 7 partial investigation documents to Sikh activist and author Bhabishan Singh, who had alleged that Sikhs had been accused of vandalism without inquiry. Lack of security footage and suspected descriptions undermine Mandir vandalism investigations. Victoria Police convey that while they are investigating the matter, they are not in a position to name any suspect and cannot confirm whether the spate of vandalisms are connected. दर्शकों ब्रेक बाद ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਅਤੇ ਆਸਟ੍ਰੇਲੀਆ ਵਾਂਗ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਕੈਲੀਫੋਰਨੀਆ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਤੋਂ ਪਹਿਲਾਂ ਹੀ ਆਪਣੀ ਜਿਹੜੀ ਸ਼ੈਤਾਨੀ ਕਵਾਇਦ ਸ਼ੁਰੂ ਕਰ ਦਿੱਤੀ ਹੈ ਔਰ ਕੈਲੀਫੋਰਨੀਆ ਦੇ ਨਿਊਯਾਰਕ ਸ਼ਹਿਰ ਦੇ ਇੱਕ ਮੰਦਿਰ ਦੀ ਕੰਧ ਤੇ ਲਿਖੇ ਨਾਅਰਿਆਂ ਨੂੰ ਸਿੱਖਾਂ ਦੇ ਖਾਤੇ ਵਿੱਚ ਪਾਇਆ ਜਾ ਰਿਹਾ ਔਰ ਹਕੀਕਤ ਵਿੱਚ ਇਹਨਾਂ ਦੀ ਆਪਣੀ ਇਹ ਕਰਤੂਤ ਹੈ। ਔਰ ਜਿਵੇਂ ਕਿ ਆਸਟ੍ਰੇਲੀਆ ਦੀ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਵਿੱਚ ਹਿੰਦੂਆਂ ਨੂੰ ਹੀ ਇਸ ਲਈ ਦੋਸ਼ੀ ਦੱਸਿਆ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? देखो, भारती खुफिया एजेंसियां फिर एक बारी अपने शैतानी खेड नूं कैलिफोर्निया च लै आईयां जी। ਹਾਲਾਂ ਹੁਣ ਦੁਨੀਆ 'ਚ ਤੁਸੀਂ ਕਿਸੇ ਵੀ ਗੈਰ ਸਿੱਖ ਨਾਲ ਜਿਹਦਾ ਥੋੜ੍ਹਾ ਬਹੁਤ ਇੰਟਰਸਟ ਪੋਲੀਟਿਕਸ 'ਚ ਹੈ, ਉਹ ਜਿਉਂ ਹੀ ਇੰਡੀਆ ਦਾ ਮੈਂਸ਼ਨ ਹੁੰਦਾ ਹੈ ਤੇ ਉਹ ਇੱਕਦਮ ਡਿਸਕਸ ਕਰਨ ਲੱਗ ਜਾਂਦੇ ਨੇ ਕਿ ਭਾਈ ਦੇ ਕਿਲਡ ਏ ਸਿੱਖ ਐਕਟਿਵਿਸਟ ਇਨ ਕੈਨੇਡਾ ਐਂਡ ਦੇ ਹੈਡ ਏ ਪਲਾਟ ਆਫ ਕਿਲਿੰਗ ਅਦਰਸ ਇਨ ਅਮਰੀਕਾ। ਸੋ ਇਹ ਜਿੰਨਾ ਪ੍ਰਚਾਰ ਪਿਛਲੇ 18 ਸਤੰਬਰ ਤੋਂ ਜਦੋਂ ਜਸਟਿਨ ਟਰੂਡੋ ਨੇ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਆਵਾਜ਼ ਚੁੱਕੀ, 29 ਨਵੰਬਰ ਨੂੰ ਇੰਡਾਇਕਟਮੈਂਟ ਫਾਈਲ ਹੋਈ ਨਿਊਯਾਰਕ ਦੇ ਕੋਰਟ 'ਚ, ਫਿਰ ਜਿਹੜਾ 5 ਮਹੀਨੇ ਬਾਅਦ ਆਲਮੋਸਟ ਜੂਨ ਤੋਂ ਹੁਣ ਤੱਕ ਅਸੀਂ ਦੇਖਦੇ ਹਾਂ ਕਿ ਟੂ ਐਂਡ ਫਰੋ ਚੈੱਕ ਰਿਪਬਲਿਕ ਦੇ ਵਿੱਚ ਨਤੀਸ਼ ਗੁਪਤਾ ਔਰ ਨਿਖਿਲ ਗੁਪਤਾ ਔਰ ਇੰਡੀਅਨ ਗਵਰਨਮੈਂਟ ਦੇ ਟੈਕਟਿਕ ਔਰ ਉਹ ਸਾਰੀਆਂ ਡਰਾਮੇਬਾਜ਼ੀਆਂ ਜੋ ਚੱਲ ਹੀ ਰਹੀਆਂ ਨੇ। ਲੇਕਿਨ ਇਸ ਸਾਰੇ ਦੇ ਚੱਲਦਿਆਂ ਆਉਣ ਵਾਲੇ 28 ਜਨਵਰੀ ਨੂੰ ਕੈਲੀਫੋਰਨੀਆ ਦੇ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਸਿੱਖਸ ਫਾਰ ਜਸਟਿਸ ਜਿਹੜਾ ਕੈਂਪੇਨ ਖਾਲਿਸਤਾਨ ਰੈਫਰੈਂਡਮ ਦਾ ਲੀਡ ਕਰ ਰਿਹਾ, ਉਸ ਦੀਆਂ ਵੋਟਾਂ ਪੈਣੀਆਂ ਨੇ ਔਰ ਇਸ ਵੇਲੇ ਕਾਫੀ ਉਤਸ਼ਾਹ ਹੈ। 6 ਜਨਵਰੀ ਨੂੰ 2 ਕਾਰ ਰੈਲੀਜ਼ ਜਿਹੜੀਆਂ ਨੇ ਅੱਡ ਡੈਸਟੀਨੇਸ਼ਨ ਓਰੀਜਨਸ ਤੋਂ ਔਰ ਡੈਸਟੀਨੇਸ਼ਨਸ, ਪਰ ਦੋਨੋਂ ਹੀ ਇਸ ਖਾਲਿਸਤਾਨ ਰੈਫਰੈਂਡਮ ਦੀ ਹਮਾਇਤ ਦੇ ਵਿੱਚ ਨੇ। ਔਰ ਅਸੀਂ ਦੇਖ ਰਹੇ ਹਾਂ ਕਿ ਇਸ ਪੀਰੀਅਡ ਦੇ ਵਿੱਚ ਇੰਡੀਅਨ ਸਿਸਟਮ ਨੇ ਡਿਸਇਨਫੋਰਮੇਸ਼ਨ ਦਾ ਤਾਂ ਪੂਰਾ ਜ਼ੋਰ ਲਾਇਆ ਔਰ ਈਵਨ ਕੁਛ ਬਾਹਰਲੀਆਂ ਥਾਵਾਂ 'ਤੇ ਵੀ ਇਹ ਸਟੋਰੀ ਪਲਾਂਟ ਕਰਾਉਣ ਦੀ ਕੋਸ਼ਿਸ਼ ਕੀਤੀ ਕਿ ਸਾਰਾ ਮੂਵ ਜਿਵੇਂ CIA ਦਾ ਫਲਾਣਾ CIA ਦਾ ਸੈੱਟ ਹੈ, ਟਿਮਕਾ ਇਹ ਅਦਰਵਾਈਜ਼ ਇਸ ਪੈਰੋਕੀਅਲਿਜ਼ਮ ਨੂੰ ਔਰ ਐਂਟੀ ਇੰਡੀਆ ਵੇਵ ਨੂੰ ਕਿਉਂ ਨਹੀਂ ਰੋਕਦੇ। ਲੇਕਿਨ ਕਿਉਂਕਿ ਇਸ ਵੇਲੇ ਜਿਵੇਂ ਅਸੀਂ ਕਿਹਾ ਵੀ ਅਮਰੀਕਾ ਨੇ ਬਾਈ ਦਾ ਨੈਕ ਇੰਡੀਆ ਨੂੰ ਫੜਿਆ ਹੋਇਆ ਔਰ ਨਤੀਜੇ ਦੇ ਤੌਰ 'ਤੇ ਮੋਦੀ ਨੇ ਵੀ ਫਾਈਨੈਂਸ਼ੀਅਲ ਟਾਈਮਜ਼ ਨੂੰ ਇੰਟਰਵਿਊ ਦਿੰਦਿਆਂ ਪ੍ਰੋਬ ਦੀ ਗੱਲ ਕੀਤੀ, ਪਰ ਨਾਲ ਹੀ ਇਹ ਕਿਹਾ ਜੀ ਇਹ ਮੁਲਕ ਜਿਹੜੇ ਨੇ ਦੇ ਆਰ ਗਿਵਿੰਗ ਸਪੇਸ ਟੂ ਦਾ ਸੈਪਰੇਟਿਸਟ ਐਂਡ ਦਿਸ। ਹੁਣ ਸਾਨੂੰ ਵੀ ਇਹ ਲੱਗਦਾ ਸੀ ਵੀ ਇਹਨਾਂ ਨੇ ਕੁਛ ਨਾ ਕੁਛ, ਜਿਵੇਂ ਜਦੋਂ ਟੋਰਾਂਟੋ ਦੇ ਵਿੱਚ ਔਰ ਸਰੀ ਦੇ ਵਿੱਚ ਰੈਫਰੈਂਡਮ ਔਰ ਆਸਟ੍ਰੇਲੀਆ ਦੇ ਵਿੱਚ ਸਿਡਨੀ, ਬ੍ਰਿਸਬੇਨ, ਮੈਲਬਰਨ 'ਚ ਹੋਇਆ, ਔਰ ਤੁਸੀਂ ਜੇ ਇਹਨਾਂ ਦਾ ਪੈਟਰਨ ਦੇਖੋ, ਕਿਉਂਕਿ ਇਹਦੇ ਲਈ ਤੁਹਾਨੂੰ ਕੋਈ ਜਿਹਨੂੰ ਜਿਸ ਜ਼ਮਾਨੇ 'ਚ ਕਦੇ ਕਿਹਾ ਜਾਂਦਾ ਸੀ ਕਿ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ ਹੈ, ਤੁਹਾਨੂੰ ਖਬਰਾਂ ਦੇ ਪੈਟਰਨ ਤੋਂ ਅੰਦਾਜ਼ਾ ਹੋ ਜਾਂਦਾ ਵੀ ਹਰ ਥਾਂ ਜਿੱਥੇ ਕਰਦੇ ਨੇ ਜੀ ਅਟੈਕ ਔਨ ਦਾ ਟੈਂਪਲ, ਵੈਂਡਲਿਜ਼ਮ। ਹੁਣ ਵੈਂਡਲਿਜ਼ਮ ਭੰਨ ਤੋੜ ਨੂੰ ਕਹਿੰਦੇ ਨੇ, ਅਟੈਕ ਔਨ ਦਾ ਟੈਂਪਲ ਵੀ ਭੰਨ ਤੋੜ ਹੀ ਹੋਏਗੀ ਅਟੈਕ। ਪਰ ਖਬਰ ਕੀ ਹੁੰਦੀ ਹੈ ਕਿ ਜੀ ਫਲਾਂ ਮੰਦਰ ਦੀ ਕੰਧ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਲਿਖਤਾ ਹੈ ਜਾਂ ਇੰਡੀਅਨ ਨਾਜ਼ੀ ਮੁਰਦਾਬਾਦ ਲਿਖ ਦਿੱਤਾ ਹੈ। ਹੁਣ ਜਿਹੜੇ ਮੰਦਰ ਵੀ ਨੇ, ਹੁਣ ਮੰਦਰ ਇਹਨਾਂ ਦੇ ਤਾਂ 33 ਕਰੋੜ ਦੇਵੀ ਦੇਵਤੇ ਨੇ, ਹਰ ਥਾਂ ਕੋਈ ਵਿਸ਼ਨੂੰ ਦਾ, ਕੋਈ ਸ਼ਿਵ ਜੀ ਦਾ, ਕੋਈ ਉਹ ਸਾਰੇ ਹੀ ਅਕਸ਼ਧਾਮ ਮੰਦਰ ਨੇ।
ਉਹ ਟੋਰਾਂਟੋ 'ਚ ਵੀ ਇਵੇਂ ਹੀ ਸੀ, ਸਰੀ 'ਚ ਵੀ ਇਵੇਂ ਹੀ ਸੀ, ਵੈਨਕੂਵਰ 'ਚ, ਆਸਟ੍ਰੇਲੀਆ 'ਚ ਵੀ ਇਵੇਂ ਹੀ ਸੀ। ਅੱਛਾ। ਔਰ ਹੁਣ ਵੀ ਜਿਹੜੀ ਖਬਰ ਨੂੰ ਲੈ ਕੇ ਇਹਨਾਂ ਨੇ ਫਿਰ ਉਹ ਜਿਹੜੇ ਲਾ ਮੇਕਰ ਪਹਿਲਾਂ 5 ਇੰਡੀਆ ਕਾਕਸ ਵਾਲੇ ਰੋਹ ਖੰਨਾ ਤੇ ਥਾਣੇਦਾਰ ਤੇ ਦੂਜੇ ਜਿਨ੍ਹਾਂ ਨੇ ਕਿਹਾ ਸੀ ਜੀ ਸਾਨੂੰ ਕਲਾਸੀਫਾਈਡ ਇਨਫੋਰਮੇਸ਼ਨ ਦਿਖਾਈ, ਇੰਡੀਆ ਸ਼ੁੱਡ ਕੋਆਪਰੇਟ ਅਦਰਵਾਈਜ਼ ਪੁਆਇੰਟ ਆਫ ਨੋ ਰਿਟਰਨ ਜਾਏਗਾ, ਉਹ ਵੀ ਕੁਝ ਲੱਭ ਰਹੇ ਸੀ ਕਿ ਵੀ ਹੁਣ ਇਹ ਜਿਹੜਾ ਉਹ ਦੇਣੀ ਪਈ ਸਟੇਟਮੈਂਟ, ਕਿਉਂਕਿ ਸੱਚਾਈ ਤਾਂ ਇਹੀ ਹੈ। ਉਹਨਾਂ ਨੇ ਵੀ ਬੜਾ ਹੁਣ ਖਬਰ ਕੀ ਹੈ ਕਿ ਜੀ ਇਹ ਜਿਹੜਾ ਸਵਾਮੀ ਨਾਰਾਇਣ ਮੰਦਿਰ ਹਿੰਦੂ ਟੈਂਪਲ ਨਿਊਯਾਰਕ ਕੈਲੀਫੋਰਨੀਆ 'ਚ ਹੈ, ਇਹਨੂੰ ਵੈਂਡਲਾਈਜ਼ ਕਰਤਾ ਵਿਦ ਐਂਟਾਈ ਇੰਡੀਆ ਗ੍ਰੈਫਟੀ ਕਿ ਭਾਰਤ ਦੇ ਖਿਲਾਫ ਲਿਖਤਾ। ਪੁਲਿਸ ਇਨਵੈਸਟੀਗੇਟ ਕਰ ਰਹੀ ਹੈ, ਦੂਸਰਾ ਕਰ ਰਹੀ ਹੈ, ਤੀਸਰਾ ਕਰ ਰਹੀ ਹੈ। ਹੁਣ ਇਸ ਖਬਰ ਨੂੰ ਪਹਿਲਾਂ ਇਹ ਖਬਰ ਲਵਾਈ, ਫਿਰ ਜੇ ਪੁਲਿਸ ਤਾਂ ਕਿਸੇ ਵੀ ਥਾਂ ਤੇ ਕੋਈ ਹੋਏ ਉਹਨਾਂ ਨੇ ਕਹਿਣਾ ਜੀ ਵੀ ਆਰ ਪ੍ਰੋਬਿੰਗ ਇਟ ਕਿ ਬਈ ਇਹ ਹੇਟ ਕ੍ਰਾਈਮ ਹੈ ਕਿ ਨਹੀਂ। ਲੇਕਿਨ ਜੇ ਤੁਸੀਂ ਪੈਟਰਨ ਦੇਖੋ, ਔਰ ਮੇਰੇ ਸਾਹਮਣੇ ਮੇਜਰ ਖਬਰਾਂ ਨੇ ਕਿ ਜਦੋਂ ਈਵਨ ਆਸਟ੍ਰੇਲੀਆ ਦੇ ਵਿੱਚ ਇਹ ਹੁੰਦਾ, ਬੜੀ ਪਬਲਿਸਿਟੀ ਦਿੱਤੀ ਗਈ। ਮੋਦੀ ਜਦੋਂ ਇਨ ਪਰਸਨ ਉਹਦੇ ਨਾਲ ਗੱਲ ਕਰਦਾ, ਉਹਨਾਂ ਦੇ ਪ੍ਰਾਈਮ ਮਿਨਿਸਟਰ ਦੇ ਨਾਲ ਜਿਹੜਾ ਉਹ ਖਾਨਸਾਮੇ ਵਾਂਗ ਬਿਹੇਵ ਕਰਦਾ, ਉਹਨੂੰ ਵੀ ਕਹਿੰਦਾ ਜੀ ਤੁਹਾਡੇ ਮੰਦਿਰਾਂ 'ਚ, ਇੱਥੇ ਤੁਹਾਡੇ ਮੁਲਕ ਦੇ ਮੰਦਿਰਾਂ 'ਚ ਹਮਲਾ ਹੋ ਰਿਹਾ, ਕਮਿਊਨਿਟੀ ਨੂੰ ਸੇਫ ਕਰੋ। ਔਰ ਹੁਣ ਵਾਇਰ ਜਿਹੜੀ ਪਬਲੀਕੇਸ਼ਨ ਬਿਲਕੁਲ ਇੰਡੀਅਨ ਨੈਸ਼ਨਲਿਜ਼ਮ ਵਾਲਿਆਂ ਦੀ ਹੈ, ਉਹਦੀ ਖਬਰ ਸੀ ਆਸਟ੍ਰੇਲੀਆ ਡਾਕੂਮੈਂਟਸ ਰਿਲੀਜ਼ਡ ਬਾਈ ਪੁਲਿਸ point to Hindu hand in temple wall defacement. The Australian police released 5 full and 7 partial investigation documents to Sikh activist and author Bhabishan Singh, who had alleged that Sikhs had been accused of vandalism without inquiry. ਉੱਥੇ ਵੀ ਖਬਰਾਂ ਇਹੀ, ਪ੍ਰਾਈਮ ਮਿਨਿਸਟਰ ਕਹਿ ਰਿਹਾ ਜੀ ਮੰਦਰ ਸਾਡਾ, ਮੋਦੀ ਉਹਨੂੰ ਕਹਿ ਰਿਹਾ, ਪਰ ਅਲਟੀਮੇਟਲੀ ਆਸਟ੍ਰੇਲੀਆ ਨੇ ਜਿਹੜੇ ਡਾਕੂਮੈਂਟ ਰਿਲੀਜ਼ ਕੀਤੇ, ਉਹਨਾਂ ਨੇ ਇਹ ਕਿਹਾ ਵੀ ਇਹ ਤਾਂ ਜਿਹੜੇ ਮੰਦਰ ਵਾਲਿਆਂ ਨੇ ਇਹ ਜਦੋਂ ਕੀਤਾ ਉਹਨਾਂ ਨੇ ਕੈਮਰੇ ਆਪ ਹੀ ਬੰਦ ਕਰਤੇ ਔਰ ਇਹਨਾਂ ਦਾ ਆਪਣਾ ਈਵਨ ਟਾਈਮਜ਼ ਆਫ ਇੰਡੀਆ ਦੀ ਖਬਰ, ਆਸਟ੍ਰੇਲੀਆ ਪੁਲਿਸ ਹੀ ਹਿੰਦੂ ਹੈਂਡ ਇਨ ਟੈਂਪਲ ਗ੍ਰੈਫਟੀ ਐਡਵਾਈਜ਼ ਕਲੋਜ਼ਰ। ਉਹਨਾਂ ਨੇ ਕਿਹਾ ਜੀ ਫਾਈਲ ਬੰਦ, ਕਿਉਂਕਿ ਇਹਨਾਂ ਦਾ ਆਪਣਾ ਕੰਮ ਸੀ। ਹੁਣ ਜਦੋਂ ਵੈਨਕੂਵਰ ਦਾ ਹੋਇਆ ਜੀ ਕਿ ਉੱਥੇ ਵੈਂਡਲਾਈਜ਼ ਕੀਤਾ, ਉਹਦੀ ਖਬਰ ਵੀ ਇਹਨਾਂ ਦੀ ਸੀ, ਲੈਕ ਆਫ ਸਿਕਿਉਰਿਟੀ ਫੁਟੇਜ and suspect descriptions undermine Mandir vandalism investigations. Victoria police convey that while they are investigating the matter, they are not in a position to name any suspect and cannot confirm whether the spate of vandalisms are connected. ਕਿ ਵੀ ਇਹਦਾ ਕੋਈ ਇੱਕ ਨਾਲ ਸੰਬੰਧ ਨਹੀਂ ਜੁੜਦਾ, ਕਿਉਂਕਿ ਹੁਣ ਜਿੱਥੇ ਕੈਮਰੇ ਲੱਗੇ ਹੁੰਦੇ ਨੇ ਉੱਥੇ ਆਲ ਆਫ ਏ ਸਡਨ ਕੈਮਰੇ ਬੰਦ ਹੁੰਦੇ ਨੇ, ਬੰਦਾ ਕੋਈ ਫੜਿਆ ਨਹੀਂ ਜਾਂਦਾ। ਆਸਟ੍ਰੇਲੀਆ 'ਚ ਤਾਂ ਬੰਦੇ ਵੀ ਆਇਡੈਂਟੀਫਾਈ ਕਰ ਲਏ, ਉਹ ਗੱਡੀ ਵੀ ਬਾਹਰ ਸੀ ਜਿਹਦੇ ਤੇ ਜਾਟ ਲਿਖਿਆ ਹੋਇਆ ਸੀ, ਪ੍ਰਾਊਡ ਟੂ ਬੀ ਏ ਜਾਟ, ਔਰ ਸਾਹਮਣੇ ਆ ਗਿਆ ਵੀ ਇਹਨਾਂ ਦਾ ਆਪਣਾ ਕੰਮ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਹੁਣ ਇਹਨੂੰ ਖਬਰ ਨੂੰ ਜਿਹੜੀ ਇਹਨਾਂ ਦਾ ਆਪਣਾ ਕੰਮ ਹੈ, ਤਾਂ ਕਿ ਜਿਹੜਾ ਪੀਸਫੁਲ ਤਰੀਕੇ ਦੇ ਨਾਲ ਸਿੱਖ ਆਪਣਾ ਜਿਹੜਾ ਇਜ਼ਹਾਰੇ ਰਾਏ ਕਰ ਰਹੇ ਨੇ ਕਿ ਭਾਈ ਉਹ ਖਾਲਿਸਤਾਨ ਚਾਹੁੰਦੇ ਨੇ, ਉਹਨੂੰ ਤੁਸੀਂ ਗੰਦਲਾ ਕਰ ਦਿਓ ਕਿ ਬਈ ਇਹਨੂੰ ਤੁਸੀਂ ਜਿਹੜਾ ਉਹ ਦਹਿਸ਼ਤਗਰਦੀ ਦੇ ਖਾਤੇ 'ਚ ਪਾਓ। ਔਰ ਇਸ ਦੇ ਉੱਤੇ US ਲਾ ਮੇਕਰ ਸਟਰੋਂਗਲੀ ਕੰਡੈਮ ਵੈਂਡਲਿਜ਼ਮ ਆਫ ਹਿੰਦੂ ਟੈਂਪਲ ਇਨ ਕੈਲੀਫੋਰਨੀਆ। ਔਰ ਇਸ ਦੇ ਉੱਤੇ ਰੋਹ ਖੰਨਾ ਵੀ ਇਹ ਕਹਿੰਦਾ ਹੈ freedom of worship is at heart of American democracy. Those who committed this act of vandalism must be held accountable. ਹੁਣ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨਸ ਇਹਨਾਂ ਦੇ ਮੂੰਹ 'ਚ ਘੁੰਗਣੀਆਂ ਪੈ ਗਈਆਂ ਸੀ, ਚਿਹਰੇ ਉੜੇ ਹੋਏ, ਉਹ ਵੀ ਜਦੋਂ ਉਹਨਾਂ ਨੇ ਬਰੀਫ ਕੀਤਾ ਉਦੋਂ ਬਿਆਨਬਾਜ਼ੀ। ਹੁਣ ਜਦੋਂ ਕਿ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ, ਕੋਈ ਬੰਦਾ ਫੜਿਆ ਨਹੀਂ ਗਿਆ, ਚਾਂਸਿਸ ਇਹਨਾਂ ਦੇ ਆਪਣੇ ਕਰਨ ਦੇ ਹੀ ਨੇ, ਤਾਂ ਹੁਣ ਇਹ ਅਮਰੀਕਨ ਵੈਲਿਊਜ਼ ਇਹਨਾਂ ਨੂੰ ਯਾਦ ਆ ਰਹੀਆਂ ਨੇ। ਇਸੇ ਤਰ੍ਹਾਂ ਜਿਹੜਾ ਕ੍ਰਿਸ਼ਨਾ ਮੂਰਤੀ ਹੈ, RSS ਦਾ ਦੂਜਾ ਸਟੂਜ ਸ਼ਿਕਾਗੋ ਤੋਂ, ਕਾਂਗਰਸਮੈਨ ਰਾਜਾ ਕ੍ਰਿਸ਼ਨਾ ਮੂਰਤੀ termed the defacing of Swami Narayan temple as despicable and said he strongly condemns it, ਕਿ ਅਸੀਂ ਬਹੁਤ ਇਹਨੂੰ condemn ਕਰਦੇ ਹਾਂ। We must stand united against bigotry in all its ugly forms. Those who did this vandalism must be held accountable. ਇਹ ਅਮਰੀਕਾ ਦੇ ਕਾਂਗਰਸਮੈਨ ਨੇ, ਇਹਨਾਂ ਨੂੰ ਪਤਾ ਹੈ ਕਿ ਇਹ ਪੁਲਿਸ ਇਸ਼ੂ ਹੈ। ਜਦੋਂ ਇਸ ਕਿਸਮ ਦਾ ਹੁੰਦਾ, ਜਿਹੜੀ ਵੀ ਲੋਕਲ ਸਿਟੀ ਪੁਲਿਸ ਹੈ ਉਹ ਇਨਵੈਸਟੀਗੇਟ ਕਰਦੀ ਹੈ। ਹੁਣ ਇਸੇ ਤਰ੍ਹਾਂ ਜਿਹੜਾ ਥਾਣੇਦਾਰ ਹੈ, ਜਿਹੜਾ ਹਿੰਦੂ ਕਾਕਸ ਬਣਾ ਕੇ ਉੱਥੇ ਮਿਸ਼ੀਗਨ 'ਚ ਬੈਠਾ ਹੈ, ਹਾਲਾਂਕਿ ਕੋਈ ਹਿੰਦੂ ਕਾਕਸ ਐਗਜ਼ਿਸਟ ਨਹੀਂ ਕਰਦੀ, ਪਰ ਇਹ ਮੈਂ 30 ਕਾਂਗਰਸਮੈਨ ਨਾਲ ਨੇ, ਉਹਨੇ ਕਿਹਾ ਜੀ ਇਹ ਡਿਸਗ੍ਰੇਸਫੁਲ, ਦਿਸ ਡੈਸੀਕ੍ਰੇਸ਼ਨ ਮਾਰਕਡ ਬਾਈ ਐਂਟੀ ਇੰਡੀਆ ਗ੍ਰੈਫਟੀ ਸਟ੍ਰਾਈਕਸ ਐਟ ਦ ਵੈਰੀ essence of our diverse and inclusive society.
I denounce such attacks of intolerance and call for a thorough investigation into this heinous crime. ਇਹ heinous ਵੀ ਹੋ ਗਿਆ, values ਦੇ ਵੀ against ਹੋ ਗਿਆ। ਸੋ ਅਸੀਂ ਸਮਝਦੇ ਹਾਂ ਇਹਦੇ ਬਾਵਜੂਦ ਕਿ ਇਹ ਅਲਟੀਮੇਟਲੀ ਇਹਨਾਂ ਦਾ ਆਪਣਾ ਕੰਮ ਹੈ, ਪਰ ਅਸੀਂ ਇਹ ਜ਼ਰੂਰੀ ਸਮਝਦੇ ਹਾਂ ਕਿ ਆਪਣੇ ਵੀਰਾਂ ਭੈਣਾਂ ਨੂੰ ਕਿ ਖਬਰਦਾਰ ਰਹੋ ਇਸ ਕਿਸਮ ਦੇ ਏਜੰਟ ਪ੍ਰੋਵੋਕੇਟਿਵ ਬਿਲਕੁਲ ਜਿਹੜੇ ਸਾਡੇ ਵਿਚਕਾਰ ਵੀ ਖੜੇ ਕੀਤੇ ਹੋਏ ਨੇ, ਉਹਨਾਂ ਦੀ ਕਿਸੇ ਜਿਹੜਾ ਇਸ ਕਿਸਮ ਦੀ ਭੜਕਾਟ 'ਚ ਨਾ ਆਓ। ਇਸ ਵੇਲੇ ਦੁਨੀਆ ਭਰ ਦੇ ਵਿੱਚ ਖਾਸ ਤੌਰ 'ਤੇ ਵੱਡੀਆਂ ਤਾਕਤਾਂ ਜਿਨ੍ਹਾਂ ਨੇ ਫਸਟ ਵਰਲਡ ਵਾਰ ਤੋਂ ਬਾਅਦ, ਸੈਕੰਡ ਵਰਲਡ ਵਾਰ ਤੋਂ ਬਾਅਦ ਨਵੇਂ ਮੁਲਕ ਬਣਾਏ ਨੇ, ਉਹਨਾਂ ਦੀ ਸਿੱਖਾਂ ਨਾਲ ਹਮਦਰਦੀ ਹੈ। ਇਸ ਸਿਚੁਏਸ਼ਨ ਨੂੰ ਬੜੇ ਕਲੋਜ਼ਲੀ ਉਹ ਦੇਖ ਰਹੇ ਨੇ, ਔਰ ਜਿਸ ਕਿਸਮ ਦਾ ਵਰਤਾਰਾ ਤੁਸੀਂ ਇੰਡੀਆ ਦਾ ਵੀ ਦੇਖੋ, ਐਸ ਜੈਸ਼ੰਕਰ ਭੱਜ ਕੇ ਰਸ਼ੀਆ ਵੜਿਆ ਹੋਇਆ ਹੈ, ਨਿਊਕਲੀਅਰ ਡੀਲ ਰਸ਼ੀਆ ਦੇ ਨਾਲ, ਹੋਰ ਨਿਊਕਲੀਅਰ ਪਲਾਂਟ ਜਿਹੜੇ ਲਾਉਣ ਦੇ, ਰਿਐਕਟਰ ਲਾਉਣ ਦੀ ਸਾਈਨ ਕਰ ਰਹੇ ਨੇ, ਔਰ ਦੂਸਰਾ ਕਰ ਰਹੇ ਨੇ ਅਮਰੀਕਾ ਨੂੰ ਦੱਸ ਰਹੇ ਨੇ ਜੀ ਅਸੀਂ ਵਾਪਸ ਰੂਸ ਦੀ ਕੱਛ 'ਚ ਵੜ ਜਾਵਾਂਗੇ, ਤੁਸੀਂ ਕੱਛ 'ਚ ਵੜੋ ਕਿ ਕਿਤੇ ਹੋਰ ਵੜੋ, ਕੌਣ ਪਰਵਾਹ ਕਰਦਾ ਹੈ ਇਸ ਗੱਲ ਦੀ। ਲੇਕਿਨ ਅਸੀਂ ਇਹ ਸਮਝਦੇ ਹਾਂ ਕਿ ਅਜੇ ਵੀ ਜਦੋਂ ਤੱਕ ਇਹ ਸਾਰਾ ਅਮਲ ਜਿਹੜਾ ਰੈਫਰੈਂਡਮ ਦਾ ਵੀ, ਔਰ ਇਸ ਵੇਲੇ ਜਦੋਂ ਤੱਕ ਇੱਥੋਂ ਦੀ ਅਦਾਲਤੀ ਕਾਰਵਾਈ 'ਚ ਨਿਊਯਾਰਕ 'ਚ ਇਹ ਸਾਰਾ ਲਾਣਾ ਜਿਹੜਾ ਇੰਡੀਅਨ ਏਜੰਸੀਆਂ ਦਾ ਜਿਨ੍ਹਾਂ ਨੇ ਕਿਲਿੰਗ ਸਪਰੀ ਕਰਨੀ ਸੀ, ਇਹ ਬੇਨਕਾਬ ਨਹੀਂ ਹੁੰਦੇ। ਇਹਨਾਂ ਨੇ ਕੁਛ ਨਾ ਕੁਛ ਐਸਾ ਜ਼ਰੂਰ ਕਰਨਾ ਹੈ। ਮੈਨੂੰ ਇਹ ਲੱਗਦਾ ਵੀ ਇਹ ਅਜੇ ਬਿਗਨਿੰਗ ਹੈ, ਔਰ ਇਸ ਤੋਂ ਸਾਨੂੰ ਬਹੁਤ ਖਬਰਦਾਰ ਹੋਣ ਦੀ ਲੋੜ ਹੈ ਕਿ ਕੋਈ ਵੀ ਜਿਹੜਾ ਇਹਨਾਂ ਦੀ ਰਾਦਰ ਜਿੱਥੇ ਵੀ ਸ਼ੱਕੀ, ਹੁਣ FBI ਨੇ ਆਪਣੇ ਵੈਬਸਾਈਟ ਦੇ ਉੱਤੇ ਦੂਜਾ ਪੰਜਾਬੀ 'ਚ ਵੀ ਜਾਣਕਾਰੀ ਰੱਖੀ ਹੋਈ ਹੈ, ਕਿਤੇ ਵੀ ਕੁਛ ਲੱਗਦਾ ਹੈ ਉਹਨੂੰ ਫੌਰਨ ਜਿਹੜੀਆਂ ਸਾਡਾ ਇਹਨਾਂ ਮੁਲਕਾਂ ਦੀਆਂ ਲਾ ਐਨਫੋਰਸਮੈਂਟ ਏਜੰਸੀਜ਼ ਦੇ ਉੱਤੇ ਪੂਰਾ ਭਰੋਸਾ ਹੈ, ਉਹਨਾਂ ਨੂੰ ਭਰੋਸੇ 'ਚ ਲੈ ਕੇ ਉਹਨਾਂ ਨੂੰ ਖਬਰਦਾਰ ਕੀਤਾ ਜਾਏ। ਕੋਈ ਵੀ ਕਾਰਵਾਈ ਆਪਣੇ ਤੌਰ ਦੇ ਉੱਤੇ ਕਾਨੂੰਨ ਨੂੰ ਹੱਥਾਂ 'ਚ ਲੈਣ ਦੀ ਨਾ ਕੀਤੀ ਜਾਏ, ਜਿੱਥੇ ਕਿ ਸ਼ੈਤਾਨੀ ਵੀ ਕਰਦੇ ਨੇ, ਗੁਰਦੁਆਰਾ ਸਾਹਿਬ 'ਚ ਬੇਅਦਬੀ ਤੱਕ ਜਾ ਸਕਦੇ ਨੇ, ਕੋਈ ਹੋਰ ਜਿਹੜਾ ਇਹ ਹਿੰਸਕ ਕਾਰਵਾਈ ਕਰ ਸਕਦੇ ਨੇ। ਸੋ ਇਹਨਾਂ ਤੋਂ ਖਬਰਦਾਰ ਹੋਣ ਦੀ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨਾ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।